तो MSP ਹੁੰਦੀ ਹੈ, MSP ਤੋਂ 2.5% ਸਾਡੀ ਕਮਿਸ਼ਨ ਹੁੰਦੀ ਹੈ। ਪਿਛਲੇ ਕੁਝ 4 ਸਾਲਾਂ ਤੋਂ ਇਹਨਾਂ ਨੇ ਸਾਡੀ ਕਮਿਸ਼ਨ ਘਟਾ ਕੇ 45 ਰੁਪਏ 86 ਪੈਸੇ ਕਰਤੀ ਹੈ। और ये सच्चाई है कि हौले हौले आड़तियां का पतन शुरू हो गया। तो आने वाले समय 'ਚ ਸਾਨੂੰ नज़र आंदा ਪਿਆ कि ये आड़त का काम जो जद्दी पुश्ती चलता आ रहा सी वो हुण एंड के किनारे ते खड़ा। ਜਿਹੜੇ ਜ਼ਿਮੀਦਾਰ ਸਾਡੇ ਨਾਲ ਜੁੜੇ ਹੋਏ ਆ ਉਹ ਸਾਨੂੰ ਫੋਨ ਤੇ ਸੰਪਰਕ ਕਰ ਰਹੇ ਆ, ਅਸੀਂ ਟਰਾਲੀਆਂ ਲੈ ਆਈਏ, ਅਸੀਂ ਮਜਬੂਰਨ ਬੈਠੇ ਆ ਹੜਤਾਲ ਕਰਕੇ। ਸਾਡਾ ਦਿਲ ਨਹੀਂ ਕਰਦਾ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਤੰਗ ਕਰੀਏ। ਪ੍ਰੈਸ਼ਰ ਨਾ ਪਾਇਆ ਜਾਵੇ ਕਿ ਜਿਹੜੇ ਅਨਾਜ ਅਸੀਂ ਜ਼ਿਮੀਦਾਰ ਸਾਡੇ ਕੋਲ ਲੈ ਕੇ ਆਂਦਾ ਉਹਦੇ ਤੇ ਸਾਨੂੰ ਕਿਹਾ ਜਾ ਰਿਹਾ ਕਿ ਇਹਦੀ ਅਲੱਗ-ਅਲੱਗ ਕੁਆਲਿਟੀ ਵਾਈਜ਼ ਇਹਦੇ ਤੇ 200-300 ਰੁਪਏ ਦਾ ਕੱਟ ਲਾ ਕੇ ਲਿਆ ਜਾਏਗਾ, ਜਦ ਕਿ ਅਸੀਂ ਬਿੱਲ ਕੱਟ ਦਿੰਦੇ ਆ ਸਰਕਾਰ ਦੇ ਕਹਿਣ ਤੇ ਜ਼ਿਮੀਦਾਰ ਦੇ ਅਕਾਊਂਟ ਵਿੱਚ ਪੇਮੈਂਟ ਟ੍ਰਾਂਸਫਰ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਝੋਨਾ ਚੁਕਾਉਣਾ ਹੈ, ਚੁਕਾਉਣ ਲੱਗਿਆ ਸਾਡੇ ਤੇ ਇੱਕ ਤਲਵਾਰ ਚੱਲਦੀ ਹੈ, 200 ਰੁਪਏ ਕੱਟ ਵਾਲਾ, 300 ਰੁਪਏ ਕੱਟ ਵਾਲਾ, ਉਹ ਅਸੀਂ ਕਿੱਥੋਂ ਦੇਣਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਮੰਡੀਆਂ ਦੇ ਵਿੱਚ ਖਰੀਦ ਦੀ ਸਰਕਾਰੀ ਤਰੀਕ ਸੀ ਜਿਹੜੀ ਉਹ ਵੀ ਆ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਪਿੰਡ ਬਿਲਕੁਲ ਖਾਲੀ ਨੇ। ਝੋਨਾ ਮੰਡੀਆਂ ਦੇ ਵਿੱਚ ਨਹੀਂ ਪਹੁੰਚ ਰਿਹਾ, ਜੇਕਰ ਪਹੁੰਚ ਰਿਹਾ ਹੈ ਤਾਂ ਨਾ ਉਸ ਨੂੰ ਮਜ਼ਦੂਰ ਹੱਥ ਲਾ ਰਹੇ ਨੇ ਤੇ ਜਿਹੜੇ ਆੜ੍ਹਤੀਏ ਨੇ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਜਹਿਦ ਕਰ ਰਹੇ ਨੇ। ਸਾਰੀਆਂ ਧਿਰਾਂ ਆਪਣੇ ਆਪਣੇ ਪੱਧਰ ਤੇ ਜਦੋਜਹਿਦ ਕਰ ਰਹੀਆਂ ਨੇ ਕਿ ਉਹਨਾਂ ਦੀਆਂ ਮੰਗਾਂ ਸਭ ਤੋਂ ਪਹਿਲਾਂ ਸਰਕਾਰ ਮੰਨੇ, ਪਰ ਸਰਕਾਰ ਦਾ ਕੰਮ ਇਹ ਹੈ ਕਿ ਵਿਹੜੇ ਆਈ ਜਨ ਬੰਨੋ ਕੁੜੀ ਦੇ ਕੰਨ। ਉਸ ਤੋਂ ਬਾਅਦ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਸਾਰਾ ਕੁਝ ਬਿਲਕੁਲ ਆਪਣੇ ਨੱਕੇ ਤੇ ਪਹੁੰਚ ਚੁੱਕਿਆ। ਸਾਡੇ ਨਾਲ ਆੜ੍ਹਤੀਏ ਭਾਈ ਮੌਜੂਦ ਨੇ, ਗੱਲਬਾਤ ਇਹਨਾਂ ਨਾਲ ਕਰਾਂਗੇ ਕੀ ਮੰਗਾਂ ਨੇ, ਕਿਉਂ ਇਹਨਾਂ ਦੇ ਵੱਲੋਂ ਹੈਜ਼ੀਟੇਸ਼ਨ ਕੀਤੀ ਜਾ ਰਹੀ ਹੈ, ਕੀ ਗੱਲਬਾਤ ਹੈ, ਸਾਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਡੀਆਂ ਸਭ ਤੋਂ ਕੋਰ ਮੰਗਾਂ ਕੀ ਨੇ ਆੜ੍ਹਤੀਆਂ ਦੀਆਂ, ਜਿਸ ਕਰਕੇ ਇਸ ਸਮੇਂ ਮੰਡੀਆਂ 'ਚ ਜਿਸ ਸਮੇਂ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਿਲਕੁਲ ਸੁੰਨ ਪਸਰੀ ਹੋਈ ਹੈ। ਦੇਖੋ ਜੀ, ਸਾਨੂੰ 4-5 ਸਾਲ ਹੋ ਗਏ ਆ ਸਰਕਾਰ ਅੱਗੇ ਬੇਨਤੀਆਂ ਕਰਦੇ ਆ। ਜਿਹੜੀ ਸਾਡੀ ਆੜਤ ਹੈ ਉਹ ਸਾਡੀ ਪ੍ਰਮੁੱਖ ਮੰਗ ਹੈ ਕਿ ਸਾਡੀ 2.5% ਆੜਤ ਜ਼ਰੂਰੀ ਚਾਹੀਦੀ ਸਾਨੂੰ। ਠੀਕ ਹੈ। ਕਿਉਂਕਿ ਸਾਡੇ ਲੇਬਰ ਦੇ ਰੇਟ ਵੱਧ ਗਏ ਨੇ, ਅਨਾਜਾਂ ਦੇ ਰੇਟ ਵੱਧ ਗਏ ਨੇ, ਬਿਜਲੀ ਦੇ ਰੇਟ ਵੱਧ ਗਏ ਨੇ, ਸਾਡੀ ਮੁਨੀਮਾਂ ਦੀਆਂ ਤਨਖਾਹਾਂ ਵੱਧ ਗਈਆਂ, ਹੋਰ ਹਰ ਚੀਜ਼ ਦਾ ਰੇਟ ਵੱਧ ਰਿਹਾ ਤੇ ਸਾਡੇ ਨੂੰ ਘਾਟੇ 'ਚ ਕਿਉਂ ਰੱਖਿਆ ਜਾ ਰਿਹਾ। ਸਾਡੇ ਨਾਲ ਮਤਰੇਈ ਮਾਲ ਦਾ ਸਲੂਕ ਕੀਤਾ ਜਾ ਰਿਹਾ ਸਰਕਾਰ ਵੱਲੋਂ। ਉਹਦਾ ਹੱਲ ਪਹਿਲੇ ਨੰਬਰ ਤੇ ਸਾਡੀ 2.5% ਆੜਤ ਸਾਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਸਾਨੂੰ ਇਹ ਪ੍ਰੈਸ਼ਰ ਨਾ ਪਾਇਆ ਜਾਵੇ ਕਿ ਜਿਹੜੇ ਅਨਾਜ ਅਸੀਂ ਜ਼ਿਮੀਦਾਰ ਸਾਡੇ ਕੋਲ ਲੈ ਕੇ ਆਂਦਾ ਉਹਦੇ ਤੇ ਸਾਨੂੰ ਕਿਹਾ ਜਾ ਰਿਹਾ ਕਿ ਇਹਦੀ ਅਲੱਗ-ਅਲੱਗ ਕੁਆਲਿਟੀ ਵਾਈਜ਼ ਇਹਦੇ ਤੇ 200-300 ਰੁਪਏ ਦਾ ਕੱਟ ਲਾ ਕੇ ਲਿਆ ਜਾਏਗਾ, ਜਦ ਕਿ ਅਸੀਂ ਬਿੱਲ ਕੱਟ ਦਿੰਦੇ ਆ ਸਰਕਾਰ ਦੇ ਕਹਿਣ ਤੇ ਜ਼ਿਮੀਦਾਰ ਦੇ ਅਕਾਊਂਟ ਵਿੱਚ ਪੇਮੈਂਟ ਟ੍ਰਾਂਸਫਰ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਝੋਨਾ ਚੁਕਾਉਣਾ ਹੈ, ਚੁਕਾਉਣ ਲੱਗਿਆ ਸਾਡੇ ਤੇ ਇੱਕ ਤਲਵਾਰ ਚੱਲਦੀ ਹੈ, 200 ਰੁਪਏ ਕੱਟ ਵਾਲਾ, 300 ਰੁਪਏ ਕੱਟ ਵਾਲਾ, ਉਹ ਅਸੀਂ ਕਿੱਥੋਂ ਦੇਣਾ। ਇੱਕ ਇਹ ਸਾਡੀ ਸੈਕੰਡ ਡਿਮਾਂਡ ਇਹ ਪੂਰੀ ਕੀਤੀ ਜਾਵੇ। ਥਰਡਲੀ ਸਾਡੀ ਡਿਮਾਂਡ ਹੈ ਕਿ 24 ਘੰਟੇ ਲਿਫਟਿੰਗ ਹੋਣੀ ਚਾਹੀਦੀ ਤਾਂ ਕਿ ਸਾਡੇ ਜਿਹੜੀ ਮੰਡੀ ਦੇ ਸ਼ੈੱਡ ਹੈਗੇ ਨੇ ਉਹ ਭਰ ਜਾਂਦੇ ਆ ਜਲਦੀ, ਰੋਜ਼ ਦੀ ਆਮਦ ਖਾਲੀ ਹੁੰਦਾ ਰਹੇ। ਹਾਂ, ਨਾਲੋਂ ਨਾਲ ਖਾਲੀ ਹੁੰਦਾ ਰਹੇ। ਮੇਨ ਆਸ਼ਵਾਸਨ ਸਾਨੂੰ ਸਰਕਾਰ ਇਹ ਦੇਵੇ ਕਿ ਸਾਡੀ ਜਿਹੜੀ ਇਹ ਮੰਗ ਹੈ ਜ਼ਰੂਰੀ ਹੈ 24 ਘੰਟੇ ਲਿਫਟਿੰਗ ਦੀ। ਅਗਰ ਇਹ ਆਸ਼ਵਾਸਨ ਦਿੱਤਾ ਜਾਂਦਾ ਤਾਂ ਅਸੀਂ ਹੜਤਾਲ ਤੋੜਨ ਨੂੰ ਤਿਆਰ ਆ ਜੀ। ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ। ਜਿਹੜਾ ਤੁਸੀਂ ਇਹ ਗੱਲ ਦੱਸ ਦਿਓ ਕਿ ਪਹਿਲਾਂ ਮਿਲਦੀ ਕਿੰਨੀ ਹੈ, ਜਿੱਦਾਂ ਭਾਈ ਸਾਹਿਬ 2.5% ਦੱਸ ਰਹੇ ਨੇ, ਪਹਿਲਾਂ ਕਿੰਨਾ ਮਿਲ ਰਿਹਾ ਸੀ ਤੁਹਾਨੂੰ? ਇਸ ਤਰ੍ਹਾਂ ਜੀ, ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ, ਤੁਸੀਂ ਸਾਡੀਆਂ ਮੁਸ਼ਕਲਾਂ ਸੁਣਨ ਵਾਸਤੇ ਆਏ ਹੋ। ਸਾਡੇ ਜੋ MSP ਹੁੰਦੀ ਹੈ, MSP ਤੋਂ 2.5% ਸਾਡੀ ਕਮਿਸ਼ਨ ਹੁੰਦੀ ਹੈ। ਠੀਕ ਹੈ ਜੀ। ਪਿਛਲੇ ਕੁਝ 4 ਸਾਲਾਂ ਤੋਂ ਇਹਨਾਂ ਨੇ ਸਾਡੀ ਕਮਿਸ਼ਨ ਘਟਾ ਕੇ 45 ਰੁਪਏ 86 ਪੈਸੇ ਕਰਤੀ ਹੈ। ਉਹ ਕਿੰਨੇ % ਬਣ ਜਾਂਦੀ ਹੈ? ਕਿੰਨੇ % ਜੇ ਅੱਜ ਦਾ ਹਿਸਾਬ ਲਾਈਏ ਉਹ ਤਕਰੀਬਨ 1 ਰੁਪਏ 90 ਪੈਸੇ ਰਹਿ ਗਈ ਹੈ, ਜਦ ਕਿ AMP ਐਕਟ ਦੇ ਵਿੱਚ ਸਾਡੀ 2.5% ਹੁਣ ਵੀ ਕਾਗਜ਼ਾਂ 'ਚ ਹੈਗੀ ਹੈ ਜੀ। ਜਿੰਦ ਜਿਹੜਾ ਸਾਡਾ ਰਾਈਟ ਬੰਦਾ, ਸਾਡੀ ਉਹ ਮੇਨ ਡਿਮਾਂਡ ਹੈ ਕਿ ਸਾਡੀ ਕਮਿਸ਼ਨ ਸਾਨੂੰ ਪੂਰੀ ਦਿੱਤੀ ਜਾਵੇ। ਇਹ ਕਟੌਤੀ ਹੋਈ ਕਦੋਂ ਸੀ, ਇਹ ਦੱਸ ਸਕਦੇ ਹੋ? ਜਿੱਦਾਂ ਤੁਸੀਂ ਕਹਿ ਰਹੇ ਹੋ ਕਾਗਜ਼ਾਂ 'ਚ 2.5 ਹੈ ਪਰ ਤੁਹਾਨੂੰ 1.90 ਮਿਲ ਰਹੀ ਹੈ, ਕਟੌਤੀ ਕਦੋਂ ਹੋਣੀ ਸ਼ੁਰੂ ਹੋਈ ਸੀ ਤੇ ਕਿੰਨਾ ਸਮਾਂ ਹੋ ਗਿਆ ਇਸ ਨੂੰ ਲਗਾਤਾਰ? ਕਟੌਤੀ 4 ਸਾਲ ਤੋਂ ਹੋਣੀ ਸ਼ੁਰੂ ਹੋਈ। ਠੀਕ ਹੈ ਜੀ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ MSP ਤੇ ਸਾਨੂੰ ਮਿਲਦੀ ਸੀ, ਜਿਵੇਂ ਪਿਛਲੇ ਸਾਲ MSP 2122 ਦੇ ਕਰੀਬ ਸੀ, ਇਸ ਵਾਰੀ 2300 ਹੋਵੇ, 2320 ਦੇ ਹਿਸਾਬ ਨਾਲ ਸਾਡੀ 58 ਰੁਪਏ ਕਮਿਸ਼ਨ ਬਣਦੀ ਹੈ, ਜਦ ਕਿ ਸਾਨੂੰ 45 ਰੁਪਏ 88 ਪੈਸੇ ਮਿਲਦੀ ਹੈ। ਠੀਕ ਹੈ ਜੀ। 12 ਰੁਪਏ ਸਾਨੂੰ ਪਰ ਕੁਇੰਟਲ ਕਮਿਸ਼ਨ ਘੱਟ ਮਿਲਦੀ ਹੈ, ਜਿਹੜਾ ਕਿ ਸਾਡੇ ਵਾਸਤੇ ਮੁਨਾਸਿਬ ਨਹੀਂ ਹੈ ਸਰਕਾਰ ਕਰ ਰਹੀ। ਅਸੀਂ 1 ਮਹੀਨਾ ਪਹਿਲਾਂ ਆਪਣੀਆਂ ਡਿਮਾਂਡਸ ਇਹਨਾਂ ਨੂੰ ਲਿਖ ਕੇ ਦਿੱਤੀਆਂ ਸੀ, ਪਰ ਸਾਡੇ ਤੇ ਕੋਈ ਗੌਰ ਨਹੀਂ ਕੀਤਾ। ਜੀ ਜੀ। ਇਸ ਕਰਕੇ ਅਸੀਂ ਹੜਤਾਲ ਤੇ ਜੀ।
ਭਾਈ ਸਾਹਿਬ ਹੋਰ ਜ਼ਰੂਰ ਦੱਸ ਦਿਓ, ਇੱਕ ਗੱਲ ਬਹੁਤ ਵੱਡੇ ਪੱਧਰ ਤੇ ਕਿਸਾਨ ਵੀ ਕਹਿੰਦੇ ਨੇ ਤੇ ਹੋਰ ਵੀ ਜਿਹੜੇ ਸੁਹਿਰਦ ਬੁੱਧੀਆਂ ਨੇ ਜਾਂ ਬੁੱਧੀਜੀਵੀ ਨੇ ਉਹ ਗੱਲ ਕਰਦੇ ਨੇ ਕਿਸਾਨੀ ਨੂੰ ਲੈ ਕੇ। ਉਹ ਕਹਿੰਦੇ ਨੇ ਕਿ ਹੌਲੀ ਹੌਲੀ ਆੜਤ ਸਿਸਟਮ ਨੂੰ ਖਤਮ ਕਰਨ ਦੀ ਕਵਾਇਤ ਕੀਤੀ ਜਾ ਰਹੀ ਹੈ ਕਿ ਭਾਈ ਆੜਤੀਏ ਨੂੰ ਵਿੱਚੋਂ ਕੱਢਿਆ ਜਾਵੇ, ਜਿਹੜੇ ਕਾਰਪੋਰੇਟ ਸੈਕਟਰ ਹੈ ਉਹ ਵੱਡੇ ਪੱਧਰ ਤੇ ਆ ਕੇ ਪ੍ਰਫੁੱਲਤ ਹੋਵੇ, ਆਪੇ ਹੀ ਖੇਤ 'ਚ ਖੜੀ ਕਣਕ ਜਾਂ ਝੋਨੇ ਦਾ ਮੁੱਲ ਲੱਗ ਜਾ ਕਰੇ, ਵਿੱਚੋਂ ਆੜਤੀਏ ਨੂੰ ਪਾਸੇ ਕਰਨਾ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਇਸ ਤਰ੍ਹਾਂ ਨਾਲ ਕੱਟ ਲੱਗਦੇ ਨੇ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਦਾਂ ਦੀ ਸਾਜ਼ਿਸ਼ ਹੁੰਦੀ ਹੈ? ਲੱਗਦਾ ਇਸ ਤਰ੍ਹਾਂ ਰਿਹਾ ਜੀ, ਉਹੀ ਘਟਨਾ ਲੱਗਦੀ ਉਹੀ ਲੱਗ ਰਹੀ ਜੀ। ਉਸੇ ਕੜੀ ਦੇ ਮਤਲਬ ਇਹ ਕੰਮ ਨੂੰ ਫਰੀਜ਼ ਕੀਤਾ ਗਿਆ। ਠੀਕ ਹੈ, ਤੇ ਸਰਕਾਰ ਦੇ ਵੱਲੋਂ ਕਿਹੋ ਜਿਹਾ ਸਹਿਯੋਗ ਤੁਹਾਡੇ ਨਾਲ ਕੀਤਾ ਜਾਂਦਾ ਹੈ, ਜਾਂ ਜਦੋਂ ਗੱਲਬਾਤ ਕਰਦੇ ਹੋ ਤੁਸੀਂ? ਬੀਤੇ ਦਿਨੀ ਮੀਟਿੰਗ ਵੀ ਲਾਲਚੰਦ ਕਠਾਰੂ ਚੱਕ ਹੋਣਾ ਨਾਲ ਕੀਤੀ ਸੀ, ਗੱਲਬਾਤ ਉਹਨਾਂ ਨਾਲ ਹੋਈ ਹੋਊਗੀ, ਕੀ ਕੋਈ ਪੋਜ਼ਿਟਿਵ ਰਿਐਕਸ਼ਨ ਆਉਂਦਾ ਜਾਂ ਫਿਰ ਬਸ ਟਾਲਾ ਹੀ ਕੀਤਾ ਜਾਂਦਾ ਹਮੇਸ਼ਾ? ਨਹੀਂ, ਉਹਨਾਂ ਨੇ ਸਾਡੀਆਂ ਮੰਗਾਂ ਸੁਣੀਆਂ, ਸਾਡੇ ਲੀਡਰ ਸਾਹਿਬਾਨ ਉੱਥੇ ਗਏ ਹੋਏ ਸਨ, ਉਹਨਾਂ ਮੰਗਾਂ ਸੁਣੀਆਂ ਪਰ ਕੋਈ ਅਸਰ ਨਹੀਂ ਉਹਨਾਂ ਤੇ ਹੋਇਆ, ਕੋਈ ਹੱਲ ਨਿਕਲਿਆ ਨਹੀਂ। ਤੇ ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤ ਕਰਨ ਦਾ ਕੋਈ ਸਬੱਬ ਬਣਿਆ ਜਾਂ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਸਿੱਧੀ ਉਹਨਾਂ ਨਾਲ ਮੀਟਿੰਗ ਹੋ ਜੇ ਤਾਂ ਕਿ ਫੇਸ ਟੂ ਫੇਸ ਜਦੋਂ ਗੱਲ ਕਰੋਗੇ ਆਪਣੀਆਂ ਮੁਸ਼ਕਲਾਂ ਦੱਸੋਗੇ, ਹੋ ਸਕਦਾ ਸੁਪਰੀਮੋ ਹੀ ਹੁੰਦਾ, ਸ਼ਾਇਦ ਕੋਈ ਹੱਲ ਜਲਦੀ ਹੋ ਜਾਏ? ਨਹੀਂ, ਕੱਲ ਉਹਨਾਂ ਨਾਲ ਮੀਟਿੰਗ ਰੱਖੀ ਹੋਈ ਸੀ ਪਰ ਕਿਸੇ ਕਾਰਨ ਉਹ ਮੀਟਿੰਗ 'ਚ ਆ ਨਹੀਂ ਸਕੇ। ਅਫਸਰ ਸਾਹਿਬਾਨਾਂ ਨਾਲ, ਮੰਤਰੀ ਸਾਹਿਬਾਨਾਂ ਨਾਲ ਸਾਡਾ ਕੋਈ ਫੈਸਲਾ ਨਹੀਂ ਹੋ ਸਕਿਆ। ਜੀ ਜੀ, ਸੋ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜਾ ਕਾਰਪੋਰੇਟ ਸੈਕਟਰ ਨੂੰ ਵੱਧ ਪ੍ਰਫੁੱਲਿਤ ਕੀਤਾ ਜਾ ਰਿਹਾ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆੜਤ ਸਿਸਟਮ ਵਿੱਚੋਂ ਖਤਮ ਹੀ ਕੀਤਾ ਜਾਵੇ, ਇਹ ਜਿਹੜੀਆਂ ਚਾਲਾਂ ਹੁੰਦੀਆਂ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ, ਕੀ ਸੋਚਦੇ ਹੋ ਇਹਦੇ ਬਾਰੇ? ਇਹ ਪੁਰਾਣੀ ਚਾਲ ਜਦੋਂ ਦੀ ਲਾਗੂ ਹੋਈ ਉਦੋਂ ਦੇ ਤੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ, ਉਹਨਾਂ ਦਾ ਮਨੋਰਥ ਹੀ ਇਹੀ ਹੈ ਕਿ ਅਗਰ ਪਹਿਲੇ ਕਿਸਾਨ ਜੇ ਸਾਡੇ ਇਸ ਕੰਮਾਂ ਦੇ ਵਿੱਚ ਅੜਕੇ ਨਹੀਂ ਆਂਦਾ ਤੇ ਹੁਣ ਦੂਜੀ ਪਹਿਲ ਉਹਨਾਂ ਦੀ ਹੈਗੀ ਹੈ ਕਿ ਆੜਤੀ ਵਰਗ ਨੂੰ ਵਿੱਚੋਂ ਕਿਸੇ ਤਰੀਕੇ ਹਟਾਤਾ ਜਾਵੇ। ਔਰ ਇਹ ਸੱਚਾਈ ਹੈ ਕਿ ਹੌਲੇ ਆੜਤੀਆਂ ਦਾ ਪਤਨ ਸ਼ੁਰੂ ਹੋ ਗਿਆ ਤੇ ਉਹ ਆਉਣ ਵਾਲੇ ਸਮੇਂ 'ਚ ਸਾਨੂੰ ਨਜ਼ਰ ਆਉਂਦਾ ਪਿਆ ਕਿ ਇਹ ਆੜਤ ਦਾ ਕੰਮ ਜੋ ਜੱਦੀ ਪੁਸ਼ਤੀ ਚੱਲਦਾ ਆ ਰਿਹਾ ਸੀ ਉਹ ਹੁਣ ਐਂਡ ਦੇ ਕਿਨਾਰੇ ਤੇ ਖੜਾ। ਜਿੱਦਾਂ ਕਿਸਾਨ ਤੇ ਆੜਤੀਏ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਆਮ ਤੌਰ ਤੇ ਦੇਖਦੇ ਆ ਕਿ ਜੇ ਆਪਾਂ ਠੇਠ ਭਾਸ਼ਾ 'ਚ ਕਹਿਣਾ ਹੋਵੇ ਤੇ ਜ਼ਿਮੀਂਦਾਰ ਤੇ ਬਾਣੀਏ ਵਾਲੀ ਜਿਹੜੀ ਗੱਲ ਬਹੁਤ ਬੋਲੀਆਂ ਵੀ ਚੱਲਦੀਆਂ ਨੇ, ਲੋਕ ਗਥਾਵਾਂ ਚੱਲਦੀਆਂ ਨੇ, ਇਹ ਸਾਰੇ ਤੇ ਉਹ ਹੁਣ ਲੱਗਦਾ ਕਿਤੇ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਵਿੱਚੋਂ ਆੜਤੀਆ ਨਿਕਲ ਜੂਗਾ ਕਿਸਾਨ ਤਾਂ ਆਟੋਮੈਟਿਕਲੀ ਮਾਰਿਆ ਜਾਊਗਾ, ਬੇਸ਼ੱਕ ਉਹ ਬਾਰਡਰਾਂ ਤੇ ਬੈਠਾ ਕਿਤੇ ਵੀ ਬੈਠਾ। ਲੱਗਦਾ ਤੁਹਾਨੂੰ ਵੀ ਇਹ ਤਾਂ ਕਿਸਾਨ ਨਾਲ ਵੀ ਧੱਕਾ ਹੀ ਹੈ ਫਿਰ? ਤੇ ਸਾਰੇ ਇਹ ਤਾਂ ਪੂਰਾ ਕਿਸਾਨ ਨਾਲ ਧੱਕਾ। ਜਿਹੜੇ ਜ਼ਿਮੀਂਦਾਰ ਸਾਡੇ ਨਾਲ ਜੁੜੇ ਹੋਏ ਆ ਉਹ ਸਾਨੂੰ ਫੋਨ ਤੇ ਸੰਪਰਕ ਕਰ ਰਹੇ ਆ, ਅਸੀਂ ਟਰਾਲੀਆਂ ਲੈ ਆਈਏ, ਅਸੀਂ ਮਜਬੂਰਨ ਬੈਠੇ ਆ ਹੜਤਾਲ ਕਰਕੇ। ਸਾਡਾ ਦਿਲ ਨਹੀਂ ਕਰਦਾ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਤੰਗ ਕਰੀਏ, ਸਾਡਾ ਕੋਈ ਮਨੋਰਥ ਨਹੀਂ, ਸਾਰੀ ਉਮਰ ਉਹਨਾਂ ਨਾਲ ਸਾਡੀ ਸਾਂਝ ਰਹੀ ਹੈ, ਉਹਨਾਂ ਦੇ ਸਿਰ ਤੇ ਸਾਡੇ ਕਾਰੋਬਾਰ ਨੇ। ਜੀ ਜੀ, ਤੇ ਅੱਜ ਇਹ ਸਰਕਾਰ ਦਾ ਨਜ਼ਰੀਆ ਕੁਝ ਐਸਾ ਹੈ, ਉਹ ਪਤਾ ਨਹੀਂ ਕੀ ਸੋਚਦੀ ਹੈ ਸਾਡੇ ਲੋਕਾਂ ਬਾਰੇ, ਉਹਨਾਂ ਦੇ ਕੋਈ ਵਿਚਾਰ ਸ਼ੁੱਧ ਨਹੀਂ ਹੈਗੇ ਸਰਕਾਰਾਂ ਦੇ। ਜੀ ਜੀ ਜੀ, ਸੋ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਸਮੇਂ ਉਡੀਕ ਰਹੇ ਨੇ ਕਿ ਭਾਈ ਜਲਦੀ ਮੰਡੀਆਂ ਦੇ ਵਿੱਚ ਅਸੀਂ ਕਣਕ ਲੈ ਕੇ ਝੋਨਾ ਲੈ ਕੇ ਜਾਈਏ? ਅਸੀਂ ਕਿਸਾਨਾਂ ਦੀ ਬਿਹਤਰੀ ਵਾਸਤੇ ਹੜਤਾਲ ਕੀਤੀ ਹੈ, ਕਿਉਂਕਿ ਜਿੰਨੀ ਦੇਰ ਇਸ ਫੈਸਲਾ ਨਹੀਂ ਹੁੰਦਾ ਉਨੀ ਦੇਰ ਕਿਸਾਨਾਂ ਨੂੰ ਮੰਡੀਆਂ 'ਚ ਮਾਲ ਨਹੀਂ ਲਿਆਉਣਾ ਚਾਹੀਦਾ, ਵੇਟ ਕਰਨੀ ਚਾਹੀਦੀ ਹੈ। ਜੀ, ਤੇ ਕਿੰਨਾ ਕੁ ਸਮਾਂ ਤੁਹਾਨੂੰ ਲੱਗਦਾ ਹੈ ਹੋਰ ਲੱਗ ਸਕਦਾ? ਕਿਸਾਨ ਕਦੋਂ ਤੱਕ ਵੇਟ ਕਰਨ? ਦੇਖੋ, ਇਹ ਤਾਂ ਹੁਣ ਸਰਕਾਰ ਤੇ ਡਿਪੈਂਡ ਹੈਗੀ। ਅਸੀਂ ਤਾਂ ਆਪਣੀਆਂ ਮੰਗਾਂ ਰੱਖੀਆਂ, ਜਦੋਂ ਉਹ ਮੰਨਣਗੇ ਉਸ ਟਾਈਮ ਹੜਤਾਲ ਖੁੱਲ ਜਾਏਗੀ। ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਆੜਤੀਏ ਭਰਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਵੇਂ ਸਾਰਾ ਕੁਝ ਵਾਪਰ ਰਿਹਾ ਹੈ ਤੇ ਇਹਨਾਂ ਦੀਆਂ ਮੰਗਾਂ ਤੇ ਜਦੋਂ ਤੱਕ ਸਰਕਾਰ ਪੈਰ ਨਹੀਂ ਧਰਦੀ, ਉਹਨਾਂ ਤੇ ਕੋਈ ਹੱਲ ਨਹੀਂ ਕਰਦੀ, ਉਦੋਂ ਤੱਕ ਇਦਾਂ ਹੀ ਅੜੇ ਰਹਿਣਗੇ। ਤੇ ਕਿਸਾਨਾਂ ਨੂੰ ਤਾਕੀਦ ਕੀਤੀ ਹੈ ਕਿ ਹਾਲੇ ਉਹ ਮੰਡੀਆਂ ਦੇ ਵਿੱਚ ਆਪਣਾ ਝੋਨਾ ਲੈ ਕੇ ਨਾ ਆਉਣ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ।